ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਅਖੀਰਲੇ ਸਮੇਂ 'ਚ ਆਪਾਂ ਆਪਣੇ ਸ਼ਾਇਰਾਂ ਦੀਆਂ ਜਿਹੜੀਆਂ ਨਜ਼ਮਾਂ ਨੇ ਉਹ ਸ਼ੇਅਰ ਕਰਨ ਜਾ ਰਹੇ ਹਾਂ। ਯੂਕੇ ਤੋਂ ਸਰਦਾਰ ਹਰਜਿੰਦਰ ਸਿੰਘ ਸੰਧੂ ਜੀ ਹੋਰਾਂ ਦੀ ਇੱਕ ਨਜ਼ਮ ਹੈ ਔਰ ਦੂਸਰੀ ਨਜ਼ਮ ਜਿਹੜੀ ਹੈਗੀ ਹੈ ਇੰਗਲਿਸ਼ ਵਿੱਚ ਸ਼ਿਵਰਾਜ ਸਿੰਘ ਢਿੱਲੋਂ ਜੀ ਹੋਰਾਂ ਦੀ। ਸੋ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਹਨਾਂ ਨਜ਼ਮਾਂ ਬਾਰੇ? ਦੇਖੋ, ਅਸੀਂ ਯੂਜੂਅਲੀ ਇਹ ਸੈਗਮੈਂਟ ਫਰਾਈਡੇ ਕਰਦੇ ਹਾਂ, ਪਰ ਕੱਲ੍ਹ ਫਰਾਈਡੇ ਸਾਡੀ ਵੀਰ ਸੁਖਵਿੰਦਰ ਸਿੰਘ ਹੋਰਾਂ ਦੇ ਨਾਲ ਜਿਹੜੀ 1 ਘੰਟੇ ਦੀ ਡਿਸਕਸ਼ਨ ਹੋਣੀ ਹੈ ਅਤੇ ਅਸੀਂ ਵਾਸ਼ਿੰਗਟਨ DC ਵੀ ਜਾਣਾ ਔਰ ਇਸ ਕਰਕੇ ਅਸੀਂ ਇੱਕ ਦਿਨ ਪਹਿਲਾਂ ਜਿਹੜਾ ਉਹ ਐਂਟਰਟੇਨ ਕਰ ਰਹੇ ਹਾਂ। ਆਲਰੇਡੀ ਅਸੀਂ ਦੂਸਰੇ ਸੈਗਮੈਂਟ ਦੇ ਵਿੱਚ ਜਿਹੜਾ ਉਹ ਭਾਈ ਸੰਤੋਖ ਸਿੰਘ ਭਾਊ ਜੀ ਦੀ ਨਜ਼ਮ ਜਿਹੜੀ ਉਹਨਾਂ ਨੇ ਈਰਾਨ ਨੂੰ ਸੰਬੋਧਨ ਕਰਕੇ ਖਤ ਲਿਖਿਆ ਉਸ ਦਾ ਜ਼ਿਕਰ ਕੀਤਾ ਔਰ ਅੱਜ ਸਾਨੂੰ ਖੁਸ਼ੀ ਹੈ ਕਿ ਯੂਕੇ ਤੋਂ ਸਾਡੇ ਵੀਰ ਹਰਜਿੰਦਰ ਸਿੰਘ ਸੰਧੂ ਜਿਹੜੇ ਸਾਡੇ ਵਿਊਅਰ ਵੀ ਨੇ ਔਰ ਕੰਟਰੀਬਿਊਟਰ ਵੀ ਨੇ ਔਰ ਪਹਿਲਾਂ ਵੀ ਉਹਨਾਂ ਦੀਆਂ ਨਜ਼ਮਾਂ ਅਸੀਂ ਸਾਂਝੀਆਂ ਕੀਤੀਆਂ ਸੀ। ਉਹਨਾਂ ਦੀਆਂ 2 ਨਜ਼ਮਾਂ ਸਾਨੂੰ ਜਿਹੜੀਆਂ ਨੇ ਉਹ ਵਸੂਲ ਹੋਈਆਂ ਨੇ ਜੀ। ਅਸੀਂ ਉਸ ਨੂੰ ਸ਼ੇਅਰ ਕਰਾਂਗੇ ਉਹਨਾਂ ਦੋਨਾਂ ਨੂੰ। ਔਰ ਸ਼ੇਰਬਾਜ਼ ਸਿੰਘ ਢਿੱਲੋਂ ਜਿਹੜੇ ਰੈਗੂਲਰਲੀ ਜਿਨ੍ਹਾਂ ਦੀ ਨਜ਼ਮ ਅੰਗਰੇਜ਼ੀ ਦੀ ਜਿਹਨੂੰ ਬਹੁਤ ਐਪਰੀਸ਼ੀਏਟ ਕੀਤਾ ਜਾਂਦਾ ਹੈ ਔਰ ਬਹੁਤ ਡੂੰਘਾਈ ਥਾਟ ਦੀ ਵੀ, ਰਵਾਨਗੀ ਵੀ ਔਰ ਫੋਕਸਡ ਜਿਹੜਾ ਉਹਨਾਂ ਦਾ ਸੁਨੇਹਾ ਹੁੰਦਾ ਅਸੀਂ ਉਹ ਵੀ ਸਾਂਝਾ ਕਰਾਂਗੇ। ਔਰ ਪਹਿਲਾਂ ਅਸੀਂ ਹਰਜਿੰਦਰ ਸਿੰਘ ਸੰਧੂ ਜੀ ਦੀ ਯੂਕੇ ਤੋਂ ਜਿਹੜੇ ਸਾਡੇ ਵੀਰ ਨੇ ਉਹਨਾਂ ਦੀ ਨਜ਼ਮ ਦਾ ਉਨਵਾਨ ਹੈ ਹਾਕਾਂ ਦਰਿਆਵਾਂ ਨੂੰ। ਹਾਕ ਅਸੀਂ ਆਵਾਜ਼ ਨੂੰ ਕਹਿੰਦੇ, ਹਾਕ ਮਾਰਨਾ, ਹਾਕਾਂ ਦਰਿਆਵਾਂ ਨੂੰ। ਸੋਚਾਂ ਨੂੰ ਸੋਝ ਪਈ, ਦੰਦਲ ਪਈ ਚਾਵਾਂ ਨੂੰ, ਸੁਫਨੇ 'ਚ ਮਾਰ ਰਿਹਾ ਹਾਕਾਂ ਦਰਿਆਵਾਂ ਨੂੰ। ਰਣ ਤੱਤੇ ਵਿੱਚ ਕਿਧਰੇ ਜਦ ਤੀਗਾਂ ਲਿਸ਼ਕਦੀਆਂ, ਸਭ ਫੌਜਾਂ ਮੰਗਵੀਆਂ ਵਿਚਕਾਰੋਂ ਖਿਸਕਦੀਆਂ। ਫਿਰ ਚੇਤੇ ਪਿਓ ਆਵੇ ਕਰਾਂ ਯਾਦ ਭਰਾਵਾਂ ਨੂੰ, ਸੁਫਨੇ 'ਚ ਮਾਰ ਰਿਹਾ ਹਾਕਾਂ ਦਰਿਆਵਾਂ ਨੂੰ। ਇੱਕ ਚੀਰ ਹਰਨ ਮਗਰੋਂ ਭੀਸ਼ਮ ਕੁਝ ਨਾ ਕਹਿੰਦੇ, ਉੱਤੇ ਰਾਜ ਸਿੰਘਾਸਨ ਦੇ ਫਿਰ ਕਾਲੇ ਮੂੰਹ ਬਹਿੰਦੇ। ਕੋਈ ਸ਼ੀਸ਼ਾ ਦਿਖਲਾਵੇ ਨਾ ਇਹਨਾਂ ਹਿਜੜ ਸੁਭਾਵਾਂ ਨੂੰ, ਸੁਫਨੇ 'ਚ ਮਾਰ ਰਿਹਾ ਹਾਕਾਂ ਦਰਿਆਵਾਂ ਨੂੰ। ਉਹਨਾਂ ਨੇ ਜਿਹੜਾ ਚੀਰ ਹਰਨ ਜਦੋਂ ਕਿ ਦ੍ਰੋਪਦੀ ਨੂੰ ਦੁਸ਼ੋਧਨ ਔਰ ਦੁਰਯੋਧਨ ਦੀ ਕਚਹਿਰੀ ਹੈ, ਦੁਸ਼ੋਧਨ ਪਬਲਿਕਲੀ ਉਹਨਾਂ ਨੂੰ ਡਿਸਆਨਰ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਸ ਦੀ ਸਾੜੀ ਖਿੱਚਦਾ ਹੈ। ਉਦੋਂ ਪਾਂਡਵ ਵੀ ਉੱਥੇ ਬੈਠੇ ਹੋਏ ਨੇ ਔਰ ਸਿਰ ਨਿਵਾਏ ਹੋਏ ਨੇ ਔਰ ਭੀਮ ਜਿਹੜਾ ਜਿਹਦੇ ਬਾਰੇ ਇਹ ਹੈ ਕਿ ਭਾਈ ਉਹ ਇੰਨਾ ਤਾਕਤਵਰ ਸੀ ਉਹ ਵੀ, ਔਰ ਈਵਨ ਜਿਹੜਾ ਇਹਨਾਂ ਦਾ ਗੁਰੂ ਸੀ ਭੀਸ਼ਮ ਪਿਤਾਮਾ, ਉਹਨਾਂ ਨੇ ਭੀਸ਼ਮ ਦਾ ਜ਼ਿਕਰ ਕੀਤਾ ਉਹ ਵੀ। ਇੱਕ ਚੀਰ ਹਰਨ ਮਗਰੋਂ ਭੀਸ਼ਮ ਕੁਝ ਨਾ ਕਹਿੰਦੇ, ਉੱਤੇ ਰਾਜ ਸਿੰਘਾਸਨ ਦੇ ਫਿਰ ਕਾਲੇ ਮੂੰਹ ਬਹਿੰਦੇ, ਕਿਉਂਕਿ ਭੀਸ਼ਮ ਪਿਤਾਮਾ ਕੌਰਵਾਂ ਦਾ ਸਾਥ ਦੇ ਰਿਹਾ। ਕੋਈ ਸ਼ੀਸ਼ਾ ਦਿਖਲਾਵੇ ਨਾ ਇਹਨਾਂ ਹਿਜੜ ਸੁਭਾਵੇਂ, ਹਿਜੜੇ ਨੇ ਕਿਉਂਕਿ ਬਿਲਕੁਲ ਜੋ ਕੁਝ ਹੋ ਰਿਹਾ ਉਹਦੇ ਸਾਹਮਣੇ ਇਹਨਾਂ ਨੇ ਮੌਨ ਧਾਰਿਆ ਹੋਇਆ। ਸੁਪਨੇ 'ਚ ਮਾਰ ਰਿਹਾ ਹਾਕਾਂ ਦਰਿਆਵਾਂ ਨੂੰ। ਰਾਣੀ ਦੀ ਪੱਤ ਲਹਿੰਦੀ ਤਾਂ ਕ੍ਰਿਸ਼ਨ ਵੀ ਆ ਜਾਂਦੇ, ਅਬਲਾਵਾਂ ਵਾਰੀ ਕਿਉਂ ਉਹ ਮੁੱਖ ਛੁਪਾ ਜਾਂਦੇ। ਹੁਣ ਧੀਰ ਧਰਾਵਾਂ ਮੈਂ ਕੀ ਕਹਿ ਅਬਲਾਵਾਂ ਨੂੰ, ਸੁਪਨੇ 'ਚ ਮਾਰ ਰਿਹਾ ਹਾਕਾਂ ਦਰਿਆਵਾਂ ਨੂੰ। ਹੁਣ ਇਹ ਵੀ ਕਹਾਣੀ ਹੈ ਕਿ ਵੀ ਜਦੋਂ ਉਹ ਸਾਰੇ ਭੀਸ਼ਮ ਪਿਤਾਮਾ ਔਰ ਦੂਜੇ ਤੀਜੇ ਸਾਰੇ ਜਿਹੜੇ ਨੇ ਹਿਜੜਿਆਂ ਵਾਂਗ ਨੇ, ਫਿਰ ਦ੍ਰੋਪਦੀ ਕ੍ਰਿਸ਼ਨ ਜੀ ਨੂੰ ਯਾਦ ਕਰਦੀ ਹੈ ਔਰ ਉਹ ਫਿਰ ਸਾੜੀ ਜਿਹੜੀ ਹੈ ਉਹ ਕਈ 100 ਮੀਟਰ ਬਣ ਜਾਂਦੀ ਹੈ। ਸੋ ਉਸ ਨੂੰ ਉਹਨਾਂ ਨੇ ਕਿਹਾ ਕਿ ਭਾਈ ਉੱਥੇ ਤਾਂ ਕ੍ਰਿਸ਼ਨ ਆ ਗਏ, ਪਰ ਜਦੋਂ ਆਮ ਅਬਲਾਵਾਂ ਦੇ ਨਾਲ ਕੀ ਹੁੰਦਾ, ਕੀ ਹੋ ਰਿਹਾ, ਉਦੋਂ ਕਿੱਥੇ ਮੂੰਹ ਛੁਪਾਇਆ ਹੋਇਆ ਉਹਨਾਂ ਨੇ। ਫੂਲਾ ਸਿੰਘ ਅਕਾਲੀ ਨੇ ਨੇਜ਼ੇ ਦੀ ਨੋਕ ਉੱਤੇ ਸਨ ਲੀਕਾਂ ਵਾਹ ਦਿੱਤੀਆਂ ਅਤੇ ਰਸਤੇ ਰੋਕ ਦਿੱਤੇ, ਉਸ ਨੱਥਾਂ ਪਾ ਦਿੱਤੀਆਂ ਅਟਕ ਅਟਕਾਵਾਂ ਨੂੰ, ਸੁਫਨੇ 'ਚੋਂ ਮਾਰ ਰਿਹਾ ਹਾਕਾਂ ਦਰਿਆਵਾਂ ਨੂੰ। ਵੀ ਅਕਾਲੀ ਫੂਲਾ ਸਿੰਘ ਕਿਵੇਂ ਉਹਨਾਂ ਨੇ ਜਿਹੜਾ ਉਹ ਰਸਤੇ ਰੋਕ ਕੇ, ਅੱਜ ਵੀ ਜਿੱਥੇ ਲੰਡੇ ਦਰਿਆ ਦੇ ਕੰਢੇ ਉਹਨਾਂ ਦੀ ਜਿਹੜਾ ਨੌਸ਼ਹਿਰੇ ਜਿੱਥੇ ਸਮਾਧ ਹੈ ਅਕਾਲੀ ਫੂਲਾ ਸਿੰਘ ਦੀ, ਉਹ ਇਤਿਹਾਸ ਜਦੋਂ ਤੁਸੀਂ ਪਿਛਲਾ ਵਿਜ਼ਿਟ ਕਰਦੇ ਹੋ ਫਖਰ ਵੀ ਹੁੰਦਾ ਹੈ। ਫਿਰ ਆਪਣੀ ਜਿਹੜੀ ਸਾਡੀ ਅੱਜ ਦੀ ਸਾਡੀ ਕਾਰਗੁਜ਼ਾਰੀ ਹੈ ਜਾਂ ਸਾਡਾ ਕਿਰਦਾਰ ਹੈ ਉਹ ਦੇਖ ਕੇ ਅਫਸੋਸ ਵੀ ਹੁੰਦਾ ਹੈ।
ਸੋ ਫੂਲਾ ਸਿੰਘ ਅਕਾਲੀ ਨੇ ਨੇਜ਼ੇ ਦੀ ਨੋਕ ਉੱਤੇ ਸਨ ਲੀਕਾਂ ਵਾਹ ਦਿੱਤੀਆਂ ਤੇ ਰਸਤੇ ਰੋਕ ਦਿੱਤੇ, ਉਸ ਨੱਥਾਂ ਪਾ ਦਿੱਤੀਆਂ, ਅਟਕ ਅਟਕਾਵਾਂ ਨੂੰ ਸੁਫਨੇ ਚੋਂ ਮਾਰ ਰਿਹਾ ਹਾਕਾਂ ਦਰਿਆਵਾਂ ਨੂੰ। ਅੱਛਾ। ਸ਼ਾਮ ਸਿੰਘ ਹਰੀ ਸਿੰਘ, ਸ਼ਾਮ ਸਿੰਘ ਅਟਾਰੀ, ਹਰੀ ਸਿੰਘ ਨਲੂਆ। ਜੀ। ਸ਼ਾਮ ਸਿੰਘ ਹਰੀ ਸਿੰਘ ਕਿਤੇ ਸੂਰੇ ਹੋ ਗੁਜ਼ਰੇ, ਕਈ ਬੱਬਰ ਅਕਾਲੀ ਵੀ ਬਲੀ ਪੂਰੇ ਹੋ ਗੁਜ਼ਰੇ, ਤੱਕ ਤੱਕ ਸ਼ਰਮਾਵਾਂ ਅੱਜ ਮੂਰੇ ਆਕਾਵਾਂ ਨੂੰ, ਵੀ ਅੱਜ ਸਾਡੇ ਕਿਹੜੇ ਆਕਾ ਬਣੇ ਹੋਏ ਨੇ, ਸੁਫਨੇ ਚੋਂ ਮਾਰ ਰਿਹਾ ਹਾਕਾਂ ਦਰਿਆਵਾਂ ਨੂੰ। ਬੁੱਧੀ ਜੀਵੀ ਦੀ ਖੁਰਲੀ ਵਿੱਚ ਝੂਠੀ ਕੜਬ ਖਿਆਲਾਂ ਦੀ, ਨਗਰ ਦੀ ਖੈਰ ਨਹੀਂ ਮੈਲੀ ਅੱਖ ਦਲਾਲਾਂ ਦੀ, ਮੱਲੋ ਜ਼ੋਰੀ ਨਿਕਲ ਜਾਣ ਰੋਕਾਂ ਕਿੰਜ ਹਾਵਾਂ ਨੂੰ, ਸੁਫਨੇ 'ਚ ਮਾਰ ਰਿਹਾ ਹਾਕਾਂ ਦਰਿਆਵਾਂ ਨੂੰ। ਪਾਣੀ ਵਿੱਚ ਲਾਉਂਦੇ ਹਾਂ ਅਸੀਂ ਸਮਝ ਕੇ ਬੇੜੇ ਜੋ, ਭਵਰਾਂ ਵਿੱਚ ਛੱਡ ਜਾਂਦੇ ਅਸੀਂ ਯਾਰ ਸਹੇੜੇ ਜੋ, ਛੇਕਾਂ ਨਾਲ ਭਰੀਆਂ ਜੋ ਕੀ ਕਰੀਏ ਨਾਵਾਂ ਨੂੰ ਬੋਟਸ। ਪਾਣੀ ਵਿੱਚ ਲਾਉਂਦੇ ਹਾਂ ਅਸੀਂ ਸਮਝ ਕੇ ਬੇੜੇ ਜੋ, ਭਵਰਾਂ ਵਿੱਚ ਛੱਡ ਜਾਂਦੇ ਅਸੀਂ ਯਾਰ ਸਹੇੜੇ ਜੋ, ਛੇਕਾਂ ਨਾਲ ਭਰੀਆਂ ਜੋ ਕੀ ਕਰੀਏ ਨਾਵਾਂ ਨੂੰ, ਸੁਫਨੇ ਚੋਂ ਮਾਰ ਰਿਹਾ ਹਾਕਾਂ ਦਰਿਆਵਾਂ ਨੂੰ। ਬੰਜਰ ਹੋਈ ਧਰਤੀ ਤੇ ਬੂਟ ਹਰਿਆ ਉਗਦਾ ਨਹੀਂ, ਬੰਜਰ ਹੋਈ ਧਰਤੀ ਤੇ ਬੂਟ ਹਰਿਆ ਉਗਦਾ ਨਹੀਂ, ਉਗ ਪਏ ਭੁਲੇਵੇਂ ਜੇ ਸਮਿਆਂ ਨੂੰ ਪੁੱਗਦਾ ਨਹੀਂ। ਜ਼ੁਲਮਾਂ ਦੀ ਰੁੱਤ ਨਿਖਰੀ ਸਮਿਆਂ ਮੁਖ ਜਰਦੀ ਏ, ਸਤਲੁਜ ਚੋਂ ਸੱਤ ਮੁੱਕਿਆ ਬੇਆਬ ਚਨਾਵਾਂ ਨੂੰ, ਸੁਫਨੇ ਚੋਂ ਮਾਰ ਰਿਹਾ ਹਾਕਾਂ ਦਰਿਆਵਾਂ ਨੂੰ। ਕਿਉਂਕਿ ਪੰਜਾਬ ਦੇ ਦਰਿਆ ਸਤਲੁਜ ਦਾ ਵੀ ਜ਼ਿਕਰ ਹੈ, ਚਨਾਹ ਦਾ ਵੀ ਜ਼ਿਕਰ ਹੈ, ਕਿ ਇਹਨਾਂ ਨੂੰ ਹੀ ਅਸੀਂ ਸੁਪਨੇ 'ਚ ਤੁਸੀਂ ਦੇਖ ਰਹੇ ਹੋ ਕਿ ਭਾਈ ਕਿਵੇਂ ਪਹਿਲਾਂ ਤਾਂ ਇਸ ਬੰਜਰ ਧਰਤੀ ਜਿੱਥੇ ਅਣਖ ਗੈਰਤ ਦਾ ਬੀਜ ਹੀ ਨਹੀਂ ਹੈ, ਉਹ ਉਗਦਾ ਹੀ ਨਹੀਂ ਹੈ, ਬੂਟਾ ਹੀ ਨਹੀਂ ਬਣਦਾ, ਜੇ ਉਗ ਪਏ ਤਾਂ ਫਿਰ ਉਹ ਸਮਿਆਂ ਨੂੰ ਪੁੱਗਦਾ ਨਹੀਂ। ਜ਼ੁਲਮਾਂ ਦੀ ਰੋਤੀ ਨਿਖਰ ਰਹੀ ਹੈ, ਔਰ ਜਿਹੜੇ ਟਾਈਮ ਨੇ ਉਹਨਾਂ ਦੇ ਮੁਖ 'ਤੇ ਜ਼ਰਦੀ ਹੈ, ਉਹ ਪਿਲੱਤਣ ਹੈ, ਉਹ ਜਾ ਰਹੇ ਨੇ। ਬੰਜਰ ਹੋਈ ਧਰਤੀ ਤੇ ਬੂਟ ਹਰਿਆ ਉਗਦਾ ਨਹੀਂ, ਉਗ ਪਏ ਭੁਲੇਵੇਂ ਜੇ ਸਮਿਆਂ ਨੂੰ ਪੁੱਗਦਾ ਨਹੀਂ। ਜ਼ੁਲਮਾਂ ਦੀ ਰੁੱਤ ਨਿਖਰੀ ਸਮਿਆਂ ਮੁਖ ਜ਼ਰਦੀ ਏ, ਸਤਲੁਜ ਚੋਂ ਸੱਤ ਮੁੱਕਿਆ ਬੇਆਬ ਚਨਾਵਾਂ ਨੂੰ, ਸੁਪਨੇ ਚੋਂ ਮਾਰ ਰਿਹਾ ਹਾਕਾਂ ਦਰਿਆਵਾਂ ਨੂੰ। ਅਖੀਰਲਾ ਪੈਰਾ, ਲੱਭਦਾ ਕੋਈ ਤਿੜ ਸਜਰੀ, ਲੱਭਦਾ ਕੋਈ ਪੱਤ ਹਰਿਆ, ਲੱਭਦਾ ਕੋਈ ਅੱਖ ਦਰਦੀ, ਲੱਭਦਾ ਕੋਈ ਸਰ ਭਰਿਆ, ਤੱਕਾਂ ਜਮਰੌਦ ਕਦੇ ਦੇਖਾਂ ਸਭਰਾਵਾਂ ਨੂੰ, ਸੁਪਨੇ 'ਚ ਮਾਰ ਰਿਹਾ ਹਾਕਾਂ ਦਰਿਆਵਾਂ ਨੂੰ। ਲੱਭਦਾ ਕੋਈ ਤਿੜ ਸਜਰੀ, ਲੱਭਦਾ ਕੋਈ ਪੱਤ ਹਰਿਆ, ਹੋਪ ਤਾਂ ਹੈ, ਲੱਭ ਰਿਹਾ। ਲੱਭਦਾ ਕੋਈ ਅੱਖ ਦਰਦੀ, ਲੱਭਦਾ ਕੋਈ ਸਰ ਭਰਿਆ ਸਰੋਵਰ, ਕੋਈ ਹਮਦਰਦ ਅੱਖ, ਉਸ ਦੇ ਲਈ ਤੱਕਾਂ ਜਮਰੋਦ ਕਦੇ, ਕਿੱਥੋਂ ਤੱਕ ਸਾਡੀ ਪਹੁੰਚ ਔਰ ਸਾਡੀ ਸੋਵਰਨਟੀ। ਤੇ ਫਿਰ ਸਭਰਾਵਾਂ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਆ ਰਹੀਆਂ। ਜਮਰੌਦ ਤੋਂ ਸਭਰਾਵਾਂ ਤੱਕ ਦਾ ਸਫ਼ਰ ਹੀ ਸਾਡੇ ਜਲਾਲ ਔਰ ਸਾਡੇ ਜਵਾਲ ਦਾ ਸਫ਼ਰ ਹੈ। ਸੋ ਦੂਸਰੀ ਉਹਨਾਂ ਦੀ ਬਰੀਫ ਹੈ ਨਜ਼ਮ, ਨਾਨਕ ਦਾ ਪੁੱਤ ਹਾਂ, ਨਾਨਕ ਦਾ ਪੁੱਤ ਹਾਂ, ਲਾਲੋ ਨੂੰ ਜਾਣਦਾ ਹਾਂ, ਤਾਜ਼ਾਂ ਦੀ ਰੀਝ ਨਹੀਂ ਕਵਿਤਾ ਨੂੰ ਮਾਣਦਾ ਹਾਂ। ਇਹ ਹਰੀਅਲ ਨਹੀਂ ਕਿ ਉੱਡ ਜਾਏ, ਪਿੱਪਲ ਤੋਂ ਗੋਲਾਂ ਖਾ ਕੇ, ਖੰਭਾਂ ਵਿੱਚ ਜਾਨ ਹੈ ਮੇਰੇ, ਬਾਜ਼ਾਂ ਦੇ ਹਾਣਦਾ ਹਾਂ। ਪੈਰਾਂ ਵਿੱਚ ਪਦਮ ਨਹੀਂ ਮੇਰੇ, ਕਿ ਗਾਉਂਦਾ ਫਿਰਾਂ ਮੈਂ ਧਰਤੀ, ਨੂਰੀ ਲੋ ਹੈ ਮੱਥੇ ਵਿੱਚ, ਰਾਵਾਂ ਪਛਾਣਦਾ ਹਾਂ। ਇਹ ਜੋਤਿਸ਼ ਵਾਲਿਆਂ ਦਾ ਹੁੰਦਾ ਹੈ ਕਿ ਵੀ ਜਿਹਦੇ ਪੈਰ 'ਚ ਪਦਮ ਹੈ ਔਰ ਉਹ ਚੱਕਰਵਰਤੀ ਤੁਰਿਆ ਫਿਰਦਾ, ਉਹ ਹਾਲਾਂ ਉਹਨੂੰ ਪਹੁੰਚਿਆ ਹੋਇਆ ਵੀ ਕਹਿੰਦੇ ਨੇ। ਸੋ ਉਹਨਾਂ ਨੇ ਇਸ ਸਿੰਬਲ ਨੂੰ ਕਿਹਾ, ਨਾਨਕ ਦਾ ਪੁੱਤ ਹਾਂ, ਲਾਲੋ ਨੂੰ ਜਾਣਦਾ ਹਾਂ, ਤਾਜਾਂ ਦੀ ਰੀਝ ਨਹੀਂ ਕਵਿਤਾ ਨੂੰ ਮਾਣਦਾ ਹਾਂ। ਇਹ ਹਰੀਅਲ ਨਹੀਂ ਕਿ ਉੱਡ ਜਾਏ, ਪਿੱਪਲ ਤੋਂ ਗੋਲਾਂ ਖਾ ਕੇ,
ਖੰਭਾਂ ਵਿੱਚ ਜਾਨ ਹੈ ਮੇਰੇ, ਬਾਜ਼ਾਂ ਦੇ ਹਾਣ ਦਾ ਹਾਂ। ਪੈਰਾਂ ਵਿੱਚ ਪਦਮ ਨਹੀਂ ਮੇਰੇ, ਕਿ ਗਾਉਂਦਾ ਫਿਰਾਂ ਮੈਂ ਧਰਤੀ। ਨੂਰੀ ਲੋ ਹੈ ਮੱਥੇ ਵਿੱਚ, ਰਾਵਾਂ ਪਛਾਣਦਾ ਹਾਂ। ਪੱਤ ਝੜਾਂ ਹਨ ਆਈਆਂ, ਕਿਰ ਗਏ ਬੇਸ਼ੱਕ ਪੱਤੇ। ਜੜ੍ਹਾਂ ਤਾਂ ਕਾਇਮ ਨੇ ਹਾਲੇ, ਬਿਰਖਾਂ ਦੀ ਸ਼ਾਨ। ਇਹ ਹੈ ਹੋਪ। ਪੱਤ ਝੜਾਂ ਹਨ ਆਈਆਂ, ਕਿਰ ਗਏ ਬੇਸ਼ੱਕ ਪੱਤੇ। ਜੜ੍ਹਾਂ ਤਾਂ ਕਾਇਮ ਨੇ ਹਾਲੇ, ਬਿਰਖਾਂ ਦੀ ਸ਼ਾਨ ਦਾ ਹਾਂ। ਘੁੱਗੀਆਂ ਜੇ ਮਾਰੇ ਕੋਈ, ਆਲਣੇ ਉਜਾੜੇ ਕਿਤੇ। ਕਲਮਾਂ ਵੰਗਾਰਦਾ ਮੈਂ, ਤੇਗਾਂ ਨੂੰ ਜਾਣਦਾ ਹਾਂ। ਚੈਲੰਜ ਤਾਂ ਹੈ। ਘੁੱਗੀਆਂ ਜੇ ਮਾਰੇ ਕੋਈ, ਆਲਣੇ ਉਜਾੜੇ ਕਿਤੇ। ਕਲਮਾਂ ਵੰਗਾਰਦਾ ਮੈਂ, ਤੇਗਾਂ ਨੂੰ ਜਾਣਦਾ ਹਾਂ। ਤੇਗਾਂ ਨੂੰ ਸਾਣਦਾ ਹਾਂ, ਜਾਂ ਜਾਣਦਾ, ਤੇਗਾਂ ਨੂੰ ਸਾਣ ਤੇ ਚਾੜਨਾ, ਹਾਂ ਸਾਣ ਦਾ ਹੀ ਹੋਏਗਾ। ਘੁੱਗੀਆਂ ਜੇ ਮਾਰੇ ਕੋਈ, ਆਲਣੇ ਉਜਾੜੇ ਕਿਤੇ। ਕਲਮਾਂ ਵੰਗਾਰਦਾ ਮੈਂ, ਕਲਮ ਦੇ ਨਾਲ ਵੀ ਵੰਗਾਰ ਹੈ, ਤੇਗ ਨੂੰ ਵੀ ਮੈਂ ਸਾਣ ਤੇ ਚਾੜਦਾ। ਤੇਗਾਂ ਨੂੰ ਸਾਣਦਾ ਹਾਂ। ਅਸ਼ਵਮੇਧ ਰਚ ਕੇ, ਛੱਡੇਗਾ ਜਿਹੜੇ ਘੋੜੇ। ਲੰਘਣ ਨਹੀਂ ਦੇਣੇ ਅੱਗੇ, ਪੁੱਤ ਧਰਤੀ ਰਕਾਨ ਦਾ ਹਾਂ। ਕਿਉਂਕਿ ਇਹ ਵੀ ਬੇਸ਼ੱਕ ਮਾਈਥੋਲੋਜੀਕਲ ਕਹਾਣੀ ਹੈ ਕਿ ਈਵਨ ਜਿਹੜਾ ਅਸ਼ਵਮੇਘ ਯੱਗ ਦਾ ਘੋੜਾ ਰਾਮਚੰਦਰ ਨੇ ਛੱਡਿਆ ਤੇ ਉਸ ਧਰਤੀ ਦੇ ਉੱਤੇ ਲਵ ਕੁਸ਼ ਨੇ ਰੋਕਿਆ ਔਰ ਚੈਲੰਜ ਕੀਤਾ। ਰੋਕਣ ਦਾ ਮਤਲਬ ਸੀ ਆਓ ਬਈ। ਸੋ ਪੰਜਾਬ ਦੀ ਧਰਤੀ ਨੇ ਵੀ ਹਿੰਦੂਤਵਾ ਦੇ ਅਸ਼ਵਮੇਘ ਯੱਗ ਦੇ ਘੋੜੇ ਨੂੰ ਰੋਕਿਆ ਹੋਇਆ ਹੈ। ਅਸ਼ਵਮੇਧ ਰਚ ਕੇ, ਛੱਡੇਗਾ ਜਿਹੜੇ ਘੋੜੇ। ਲੰਘਣ ਨਹੀਂ ਦੇਣੇ ਅੱਗੇ, ਪੁੱਤ ਧਰਤੀ ਰਕਾਣ ਦਾ ਹਾਂ। ਕਣੀਆਂ ਦੇ ਨੈਣਾ ਵਿੱਚ, ਸਾਗਰ ਦਾ ਰੂਪ ਲਿਸ਼ਕੇ। ਜੋਤੀ ਸਰੂਪ ਹਾਂ, ਅਸਲ ਪਛਾਣਦਾ। ਕਣੀਆਂ ਦੇ ਨੈਣਾ ਵਿੱਚ, ਬਹੁਤ ਖੂਬਸੂਰਤ। ਸਾਗਰ ਦਾ ਰੂਪ ਲਿਸ਼ਕੇ, ਕਿ ਅਲਟੀਮੇਟਲੀ ਇਹ ਜਿਹੜੀ ਕਣੀ ਹੈ ਇਹ ਉਹ ਸਾਰੇ ਸਾਗਰ ਦੀ ਰਿਪਰੈਜ਼ੈਂਟੇਸ਼ਨ ਹੈ। ਗੈਰਤ, ਅਣਖ ਬਰਾਬਰ। ਜੋਤੀ ਸਰੂਪ ਹਾਂ, ਅਸਲਾ ਪਛਾਣਦਾ ਹਾਂ। ਅਲਟੀਮੇਟਲੀ ਇਹ ਜਿਹੜੀ ਹੋਪ ਦੇ ਨਾਲ ਹੀ ਉਹਨਾਂ ਨੇ, ਔਰ ਅਸੀਂ ਸ਼ੁਕਰਗੁਜ਼ਾਰ ਹੈ ਸਾਡੇ ਵੀਰ ਸਰ ਹਰਜਿੰਦਰ ਸਿੰਘ ਸੰਧੂ ਜੀ ਦੇ ਜੀ। ਔਰ ਅਸੀਂ ਆਸ ਵੀ ਕਰਦੇ ਹਾਂ ਕਿ ਤੁਸੀਂ ਇਵੇਂ ਹੀ ਆਪਣੀਆਂ ਜਿਹੜੀਆਂ ਨਜ਼ਮਾਂ ਨੇ ਉਹ ਸਾਡੇ ਨਾਲ ਸਾਂਝੀਆਂ ਕਰੋਗੇ। ਔਰ ਹੁਣ ਅਸੀਂ ਇਹ ਬਰੀਫ ਨਜ਼ਮ ਹੈ ਸ਼ੇਰਬਾਜ਼ ਸਿੰਘ ਢਿੱਲੋਂ ਜੀ ਦੀ, ਉਹਨਾਂ ਨੇ ਉਹਦਾ ਐਤਕੀ ਟਾਈਟਲ ਹੀ ਦਿੱਤਾ ਪ੍ਰੋਬਲਮਸ, ਸਮੱਸਿਆਵਾਂ। When shadows fall and paths seem torn apart, any questions rise like storms within the heart. We name it problem, dark and hard to see, a tangled knot that steals our clarity. When shadows fall and paths seem torn apart, and questions rise like storms within the heart, we name it problem, dark and hard to see, a tangled knot that steals our clarity. ਜਿਵੇਂ ਧਾਗਿਆਂ ਦਾ ਉਹ ਪਰਚਿਆ ਇੱਕ ਜਾਲ ਹੁੰਦਾ ਹੈ, ਜਦੋਂ ਹੀ ਜ਼ਿੰਦਗੀ ਦੇ ਅੰਦਰ ਕੁਛ ਵਾਪਰਦਾ ਹੈ, ਜਦੋਂ ਸਾਨੂੰ ਲੱਗਦਾ ਹੈ ਕਿ ਬਈ ਰਾਹ ਜੁਦਾ ਨੇ, ਟੁੱਟ ਗਏ ਨੇ, ਔਰ ਸਾਡੇ ਅੰਦਰ ਜਿਹੜੇ ਬਹੁਤ ਸਾਰੇ ਸਵਾਲ ਇੱਕ ਤੂਫਾਨ ਵਾਂਗ ਖੜ੍ਹੇ ਹੁੰਦੇ ਨੇ, ਅਸੀਂ ਉਸ ਨੂੰ ਸਮੱਸਿਆ ਕਹਿੰਦੇ ਹਾਂ। ਔਰ ਅਸੀਂ ਉਹਨੂੰ ਹਨੇਰੀ, ਉਸ ਸਾਰੀ ਸਮੱਸਿਆ ਨੂੰ ਜਿਹੜੀ ਸਾਨੂੰ ਨਜ਼ਰ ਨਹੀਂ ਆਉਂਦੀ, ਕਿਉਂਕਿ ਉਹ ਸਮੱਸਿਆ ਧਾਗਿਆਂ ਦੇ ਉਸ ਪਰਚੇ ਹੋਏ ਜਾਲ ਵਾਂਗ ਬਣ ਜਾਂਦੀ ਹੈ। ਯੈਟ not all storms are meant for endless pain. Some pass like clouds, then bring the sun again. Some whisper soft, some roar both fierce and loud. Some fade away, some linger like a cloud. ਉਹਨਾਂ ਨੇ ਕਿਹਾ ਵੀ ਸਾਰੇ ਜਿਹੜੇ ਤੂਫਾਨ ਨੇ ਉਹ ਤਕਲੀਫ ਦੇਣ ਲਈ ਨਹੀਂ ਹੁੰਦੇ, ਉਹ ਤਕਲੀਫ ਜਿਹੜੀ ਮੁੱਕਣ ਵਾਲੀ ਨਾ ਹੋਏ, ਐਂਡਲੈਸ ਪੇਨ ਲਈ ਨਹੀਂ ਹੁੰਦੇ। ਕੁਛ ਜਿਹੜੇ ਨੇ ਉਹ ਆਉਂਦੀਆਂ ਨੇ ਜਿਹੜੇ ਬਦਲਾਂ ਵਾਂਗ, ਪਰ ਉਸ ਤੋਂ ਬਾਅਦ ਬ੍ਰਾਈਟ ਸੂਰਜ ਚੜ੍ਹਦਾ ਹੈ, ਉਹ ਸਾਡੇ ਲਈ ਹੋਪ ਬਣ ਜਾਂਦਾ ਹੈ। ਕੁਛ ਜਿਹੜੀਆਂ ਨੇ ਸਮੱਸਿਆਵਾਂ ਉਹ ਹੌਲੀ ਜਿਹੀ ਵਿਸਪਰ ਹੀ ਕਰਦੀਆਂ, ਛੋ ਕੇ ਨਿਕਲ ਜਾਂਦੀਆਂ ਸਾਨੂੰ। ਕੁਛ ਜਿਹੜੀਆਂ ਨੇ ਬੜੇ ਬੁਲੰਦ ਰੋਰ ਔਰ
ਜਿਹੜੀਆਂ ਕਠਿਨ ਸਮੱਸਿਆਵਾਂ 'ਚੋਂ ਅਸੀਂ ਗੁਜ਼ਰ ਕੁਛ ਫੇਡ ਅਵੇ ਹੁੰਦੀਆਂ ਨੇ ਤੇ ਕੁਛ ਜਿਹੜੀਆਂ ਨੇ ਲਿੰਗਰ ਲਾਈਕ ਏ ਕਲਾਊਡ ਹੁੰਦੀਆਂ। Yet not all storms are meant for endless pain. Some pass like clouds, then bring the sun again. Some whisper soft, some roar, both fierce and loud. Some fade away, some linger like a cloud. A few are light, like ripples on the stream. Some heavy ones may shelter hope and dream. Some stay a white, then slowly drift away. Some test our soul and choose with us to stay. ਕੁਛ ਜਿਹੜੀਆਂ ਨੇ if you are light like ripples, ਜਿਵੇਂ ਰਿਪਲ ਅਸੀਂ ਦੇਖਦੇ ਹਾਂ ਕਿ ਬੁੱਧਬੁੱਧੇ ਜੇ ਬਣਦੇ ਨੇ ਔਰ ਨਿਕਲ ਜਾਂਦੇ ਨੇ, ਬਿਲਕੁਲ ਉਹ ਸਾਰੇ 'ਚ ਕੁਛ ਜਿਹੜੇ ਨੇ ਉਹ ਭਾਰੀ ਹੁੰਦੀਆਂ ਨੇ, ਜਿਹੜੇ ਜਿਨ੍ਹਾਂ 'ਚ ਸਾਡੀ ਆਸ ਔਰ ਸਾਡੇ ਸੁਪਨੇ ਲੁਕੇ ਹੁੰਦੇ ਨੇ। ਕੁਛ ਜਿਹੜੀਆਂ ਨੇ ਸਟੇ ਵਾਈਲ, ਕੁਛ ਅਰਸੇ ਲਈ ਨੇ, ਫਿਰ ਉਹ ਦੂਰ ਹੋ ਜਾਂਦੀਆਂ ਨੇ। ਕੁਛ ਜਿਹੜੀ ਸਾਡੀ ਰੂਹ ਦੀ ਪਰਖ ਹੁੰਦੀ ਹੈ ਔਰ ਸਾਡੇ ਨਾਲ ਜਿਹੜਾ ਉਹ ਰਹਿੰਦੇ ਨੇ, ਜਿਹੜੇ ਸਾਨੂੰ ਮਜ਼ਬੂਤ ਵੀ ਬਣਾਉਂਦੇ ਨੇ। ਇਫ ਯੂ ਆਰ ਲਾਈਟ ਲਾਈਕ ਰਿਪਲਸ ਔਨ ਦਾ ਸਟਰੀਮ, ਸਮ ਹੈਵੀ ਵਨਸ ਮੇ ਸ਼ੈਟਰ ਹੋਪ ਐਂਡ ਡਰੀਮ। ਸ਼ੈਲਟਰ ਨਹੀਂ, ਮੇ ਸ਼ੈਟਰ। ਸਮ ਹੈਵੀ ਵਨਸ ਮੇ ਸ਼ੈਟਰ ਹੋਪ ਐਂਡ ਡਰੀਮ। ਕੁਛ ਜਿਹੜੀਆਂ ਨੇ ਉਹ ਸਾਡੀ ਆਸ ਔਰ ਸੁਪਨੇ ਨੂੰ ਜਿਹੜਾ ਉਹ ਤਾਰ ਕਰ ਦਿੰਦੀਆਂ ਨੇ। ਸਮ ਸਟੇ ਅਵੇਕ, ਸਮ ਸਟੇ ਅ ਵਾਈਲ, then slowly drift away. Some test our soul and choose with us to stay. But Gurmat light the path we fail to find. ਇਹ ਉਹਨਾਂ ਨੇ ਬੜੇ ਫਿਲਸਫੀਕਲ ਅੰਦਾਜ਼ 'ਚ ਨਜ਼ਮ ਲਿਖੀ ਹੈ। ਪਹਿਲਾਂ ਜੋ ਸਾਡੀ ਮਾਨਸਿਕਤਾ 'ਚੋਂ ਕੀ ਹੁੰਦਾ ਹੈ, ਕਿਵੇਂ ਸਮੱਸਿਆਵਾਂ ਨੇ, ਦੁੱਖ ਸੁੱਖ ਦੋਵੇਂ ਕੱਪੜੇ, ਕਿਤੇ ਅਸੀਂ ਡਿੱਗਦੇ ਹਾਂ ਕਿਤੇ, ਲੇਕਿਨ ਅਲਟੀਮੇਟ but Gurmat light the path we fail to find. It trains the heart and sharpens up the mind to sort the weak from those that truly weigh and guide our thoughts to face them come what may. ਇਹ ਹੈ ਗੁਰਮਤ ਦੀ ਰੋਸ਼ਨੀ 'ਚ ਜੀਵਨ ਜਿਉਣਾ ਕਿ ਗੁਰਮਤ ਜਿਹੜੀ ਹੈ ਸਾਡੇ ਜੀਵਨ ਨੂੰ ਰੁਸ਼ਨਾਉਂਦੀ ਹੈ, ਜੀਵਨ ਦੇ ਰਸਤੇ ਨੂੰ ਰੁਸ਼ਨਾਉਂਦੀ ਹੈ। ਜਦੋਂ ਅਸੀਂ ਗਵਾਚੇ ਹੁੰਦੇ ਹਾਂ, ਇਹ ਸਾਡੇ ਦਿਲ ਨੂੰ ਮਜ਼ਬੂਤੀ ਬਖਸ਼ਦੀ ਹੈ, ਸਾਡੀ ਸੋਚ ਦੇ ਵਿੱਚ ਤਿੱਖਾਪਨ, ਸ਼ਾਰਪਨੈਸ ਲਿਆਉਂਦੀ ਹੈ। ਸਾਨੂੰ ਜਿਹੜੇ ਸੱਚਮੁੱਚ ਭਾਰੇ ਗੂੜੇ ਨੇ ਔਰ ਕਿਹੜੇ ਹਲਕੇ ਕਿਰਦਾਰ ਦੇ ਨੇ, ਉਹਨਾਂ ਦੇ ਵਿੱਚ ਇਹ ਪਰਖ ਕਰਨਾ ਵੀ ਸਿਖਾਉਂਦੀ ਹੈ ਔਰ ਸਾਡੀ ਸੋਚ ਨੂੰ ਜਿਹੜੀ ਹੈ ਉਹ ਮਜ਼ਬੂਤ ਰੱਖਦੀ ਹੈ ਜੋ ਵੀ ਹਾਲਾਤ ਆਉਣ। ਬਟ ਗੁਰਮਤ ਲਾਈਟ ਦਾ ਪਾਥ we fail to find. It trains the heart and sharpens up the mind to sort the weak from those that truly weigh and guide our thoughts to face them come what may. For every lock a hidden key is there. No problem lives without a rightful care. Yet tears and pity, if we choose to call, will build the cage and make us weaker fall. ਹਰ ਜੰਦੇ ਦੀ ਚਾਬੀ ਬਣੀ ਹੈ। ਇਹ ਗੱਲ ਸਮਝਣ ਦੀ, ਹਰ ਮਸਲੇ ਦਾ ਹੱਲ ਹੈ ਇਹਦਾ, ਇਹ ਹੈ ਇਹਦਾ। ਬਿਲਕੁਲ। ਫॉर ਐਵਰੀ ਲੌਕ ਏ ਹਿਡਨ ਕੀ ਇਜ਼ ਦੇਅਰ। ਹੋ ਸਕਦਾ ਚਾਬੀ ਲੁਕੀ ਹੋਈ ਹੈ, ਸਾਨੂੰ ਨਹੀਂ ਲੱਭਦੀ, ਪਰ ਉਹਦੀ ਚਾਬੀ ਐਗਜ਼ਿਸਟ ਕਰਦੀ ਹੈ। ਬਿਲਕੁਲ। ਨੋ ਪ੍ਰੋਬਲਮ ਲਿਵਸ ਵਿਦਾਊਟ ਏ ਰਾਈਟਫੁਲ ਕੇਅਰ। ਜੇ ਠੀਕ ਢੰਗ ਨਾਲ ਤੁਸੀਂ ਨਿਬੇੜੋ, ਸਾਰੀਆਂ ਸਮੱਸਿਆਵਾਂ ਦਾ ਹੱਲ ਹੈ। ਨੌਕਰੀਆਂ ਗਈਆਂ ਵੀ ਵਾਪਸ ਮੁੜ ਆਉਂਦੀਆਂ, ਕ੍ਰਾਈਸਿਸ 'ਚੋਂ ਵੀ ਬੰਦਾ ਨਿਕਲ ਜਾਂਦਾ ਹੈ। ਹਰ ਜੰਦੇ ਦੀ ਚਾਬੀ ਹੈ। ਯੈਟ ਟੀਅਰਸ ਐਂਡ ਪਿਟੀ ਇਫ ਵੀ ਚੂਜ਼ ਟੂ ਕਾਲ। ਤੇ ਜੇ ਅਸੀਂ ਅਥਰੂਆਂ 'ਚ ਹੀ ਡੁੱਬੇ ਰਹਿਣਾ ਹੈ ਔਰ ਆਪਣੇ ਆਪ ਨੂੰ ਵਿਚਾਰਗੀ 'ਚ ਹੀ ਰੱਖਣਾ ਹੈ, ਫਿਰ ਤਾਂ ਜਿਹੜਾ ਕੁਛ ਨਹੀਂ ਕੀਤਾ ਜਾ ਸਕਦਾ। ਫਿਰ ਤਾਂ ਵਿਲ ਬਿਲਡ ਦਾ ਕੇਜ ਐਂਡ ਮੇਕ ਅਸ ਵੀਕਰ ਫਾਲ। ਫਿਰ ਇਹ ਹੈ ਕਿ ਅਸੀਂ ਆਪਣਾ ਪਿੰਜਰਾ ਆਪ ਹੀ ਬਣਾ ਰਹੇ ਹਾਂ ਤੇ ਆਪ ਹੀ ਉਹਦੇ 'ਚ ਅਸੀਂ ਪਿੰਜਰੇ ਦੇ ਵਿੱਚ ਵੜ ਗਏ। ਬਿਲਕੁਲ। ਸਟੈਂਡ ਬੋਲਡ ਇਨਸਟੈਡ, ਲੈਟ ਕਰੇਜ ਬੀ ਯੋਰ ਗਾਈਡ, ਲੈਟ ਸਟਰੈਂਥ ਐਂਡ ਪੇਸ਼ੈਂਸ ਫਰਮਲੀ walk beside, face every trial with wisdom, calm and light, and turn your darkness into shining bright. Stand bold instead. अपना पिंजरा बना के ਉਹਦੇ 'ਚ ਆਪ ਹੀ ਕੈਦ ਨਾ ਹੋ ਜਾਓ,
ਖਲੋਵੋ ਮਜ਼ਬੂਤੀ ਦੇ ਨਾਲ। ਲੈਟ ਕਰੇਜ ਬੀ ਯੋਰ ਗਾਈਡ, ਤੁਹਾਨੂੰ ਰਾਹ ਦਸੇਰਾ ਤੁਹਾਡਾ ਹੌਸਲਾ ਹੋਏ। ਲੈਟ ਸਟਰੈਂਥ ਐਂਡ ਪੇਸ਼ੈਂਸ ਫਰਮਲੀ ਵਾਕ ਬਿਸਾਈਡ, ਸਬਰ ਔਰ ਮਜ਼ਬੂਤੀ। ਜੀ ਫੇਸ ਐਵਰੀ ਟਰਾਇਲ ਵਿਦ ਵਿਜ਼ਡਮ ਕਾਮ ਐਂਡ ਲਾਈਟ, ਜਿਹੜਾ ਵੀ ਮੁਸੀਬਤ ਆਉਂਦੀ ਹੈ ਉਹਨੂੰ ਠੰਡੇ ਮਨ ਨਾਲ, ਫੇਥ ਨਾਲ, ਸਿਦਕ ਨਾਲ, ਭਰੋਸੇ ਨਾਲ ਫੇਸ ਕਰੋ। ਐਂਡ ਟਰਨ ਯੋਰ ਡਾਰਕਨੈਸ ਇਨਟੂ ਸ਼ਾਈਨਿੰਗ। ਅਲਟੀਮੇਟਲੀ ਇਹ ਹਨੇਰਾ ਜਿਹੜਾ ਹੈ ਇਹ ਚਾਨਣ ਦੇ ਵਿੱਚ ਬਦਲ ਜਾਏਗਾ। ਲਾਸਟ ਸੈਂਟੈਂਸ ਹੈ, for life rewards the ones who dare to stand, who shape their fate with heart and steady hand. No problem stays where courage learns to live. The sings are those who never give. ਇਹ ਗਿਵ ਅਪ ਦੀ ਸੈਂਸ 'ਚ ਹੈ ਕਿ ਭਾਈ ਅਸੀਂ, ਉਹਨਾਂ ਨੇ ਕਿਹਾ ਕਿ ਭਾਈ ਜ਼ਿੰਦਗੀ ਉਹਨਾਂ ਨੂੰ ਇਨਾਮਾਂ ਨਾਲ ਨਵਾਜਦੀ ਹੈ ਜਿਹੜੇ ਖੜੇ ਰਹਿਣ ਦੀ ਜੁਰਤ ਰੱਖਦੇ ਨੇ, ਹਿੰਮਤ ਰੱਖਦੇ ਨੇ, ਬਿਲਕੁਲ, ਜਿਹੜੇ ਆਪਣੀ ਫੇਟ ਨੂੰ, ਆਪਣੇ ਭਵਿੱਖ ਨੂੰ ਆਪਣੇ ਦਿਲ ਔਰ ਮਜ਼ਬੂਤ ਹੱਥਾਂ ਦੇ ਨਾਲ ਉਸ ਦਾ ਵਿਕਾਸ ਕਰਦੇ ਨੇ। ਨੋ ਪ੍ਰੋਬਲਮ ਸਟੇਜ਼ ਵੇਅਰ ਕਰੇਜ ਲਰਨਸ ਟੂ ਲਿਵ। ਜਦੋਂ ਹੌਸਲੇ ਨਾਲ ਜਿਉਣ ਦੀ ਜਾਚ ਆ ਜਾਏ ਫਿਰ ਕੋਈ ਸਮੱਸਿਆ ਨਜ਼ਰ ਨਹੀਂ ਆਉਂਦੀ। ਦਾ ਸਿੰਗਸ ਆਰ ਦੋਜ਼ ਹੂ ਨੈਵਰ ਗਿਵ ਅਪ। ਇਹੀ ਸਿੱਖ ਹੋਣ ਦਾ ਮਤਲਬ ਹੈ। ਵਾਹ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਰਿਵਿਊਜ਼ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਨਮਾ ਜੀ ਸਾਡੇ ਪਹਿਲੇ ਵੀਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਤਿੰਦਰ ਸਿੰਘ ਜੀ ਵੀ, ਮੁਹੰਮਦ ਯੂਨਸ ਜੀ ਵੀ ਸਾਨੂੰ ਅਸਲਾਮ ਵਾਲੇਕਮ ਕਹਿੰਦੇ ਨੇ। ਵਾਲੇਕਮ ਸਲਾਮ ਜੀ। ਐਂਡ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਖਾਲਿਸਤਾਨੀ ਫੌਜੀ ਜੀ ਵੀ, ਫਿਰ ਇਸੇ ਤਰ੍ਹਾਂ ਸ਼ਰਦਾ ਸਿੰਘ ਜੀ ਵੀ, ਅਮਰਜੀਤ ਸੈਣੀ ਜੀ ਵੀ, ਓंकार ਸਿੰਘ ਜੀ ਵੀ और मोहम्मद यूनुस जी कहते हैं कि डॉक्टर साहब हमारे कुरान पाक में ये बात मौजूद है कि जो इस दुनिया में आया है उसने मौत का जायका चखना है। हम मुसलमान मौत से नहीं डरते। शहादत की हमारी ख्वाहिश होती है। और ठीक फरमाया। हाँ जी। और फिर इस तरह खालिस्तानी फौजी कहते हैं कि डॉक्टर साहब ਅਸੀਂ ਪੰਜਾਬ ਤੋਂ ਮਲੇਰਕੋਟਲੇ ਦੇ ਲਾਗੇ ਜਿਹੜਾ ਇੱਕ ਪਿੰਡ ਹੈ ਉੱਥੋਂ ਆ। ਸੋ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। और टोनी ढींडसा जी भी और मोहम्मद यूनुस जी कहते हैं कि डॉक्टर साहब इजराइल दुनिया के ऐसे मुल्क से नहीं कहते कि डॉक्टर साहब इजराइल दुनिया का किसी मुल्क से नहीं डरता। सिर्फ पाकिस्तान ऐसा मुल्क है जिससे इजराइल खौफ खाता है। हकीकत यह है कि पाकिस्तान इजराइल से जिन्हें कहते हैं डरता है। और फिर इस तरह नासिर चौधरी जी भी ਜਿਹੜੇ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਔਰ ਫਿਰ ਆਪਾਂ TV 84 USA ਤੇ ਚੱਲਦੇ ਹਾਂ। ਉੱਥੇ ਵੀ ਸਾਡੇ ਵਿਊਅਰਸ ਨੇ, ਦੇਖਦੇ ਹਾਂ। ਹਾਂਜੀ, ਸਾਡੇ ਵਿਊਅਰ ਨੇ ਧਰਮ ਸਿੰਘ ਜੀ ਵੀ ਔਰ ਟੋਨੀ ਢੀਂਡਸਾ ਜੀ ਵੀ, ਸੁਖਜੀਵਨ ਬੱਚੂ ਜੀ ਵੀ, ਬਲਜੀਤ ਬਰਾੜ ਜੀ ਵੀ ਔਰ ਬ੍ਰਹਮਲੀਨ ਪਿੰਦਰ ਜੀ ਵੀ ਔਰ ਜਸਪਾਲ ਜੀ ਵੀ। ਫਿਰ ਇਸ ਤਰ੍ਹਾਂ ਗੁਰਜੀਤ ਸਿੰਘ ਜੀ ਵੀ, ਜਸਕੀਰ ਸਿੰਘ ਜੀ ਵੀ, पाल सिंह जी भी और मिश्रा सिंह जी भी और हरमन पन्नू जी भी, इंद्रजीत सिंह संधू जी भी, कुलदीप कौर जी भी, गुरप्रकाश जी भी, जतिंदर सिंह जी भी और इसी तरह गुरप्रकाश सिंह जी कहते हैं चाहे रूहानीयत का मार्ग होवे जां दुनियावी मार्ग होवे, दुविधा विचों कदे भी किसी नूं कुछ हासिल नहीं होया। भारत की विदेश नीति का यही हाल होया है। और फिर कहना बिल्कुल गालड़ की तरह भारत विश्व गुरु भी मारिया गया। और फिर नासिर चौधरी जी इधर आए ने और आल अबाउट ट्रूथ सिखिज्म जी भी और गुरविंदर कौर जी भी इन्होंने सानू फतेह एंड खालसा जिंदाबाद किया है। सब का बहुत बहुत शुक्रिया। सो इस तरह अपने व्यूअर्स को लेने इजाजत। व्यूअर्स सारे प्रोग्राम का समा ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOSHTV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾਗਿਆ ਦਿਓ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।